ਸਾਨੂੰ ਆਪਣੀ ਭੈਣ ਤੇ ਪੂਰਾ ਮਾਣ ਆ। ਜੇ ਉਹ ਕੰਗਣਾ ਰਣੌਤ ਜੀ ਸਾਡੀਆਂ ਮਾਵਾਂ ਤੇ ਭੈਣਾਂ ਨੂੰ ਟਕੇ ਟਕੇ ਦੀਆਂ ਕਹਿੰਦੀ ਆ ਤੇ ਦਿਹਾੜੀ ਤੇ ਆਈਆਂ ਕਹਿੰਦੀ ਆ ਤੇ ਫਿਰ ਭਾਈ ਜੇ ਥੱਪੜ ਮਾਰਿਆ ਤੇ ਅਸੀਂ ਆਪਣੀ ਭੈਣ ਦੇ ਨਾਲ ਸਹਿਮਤ ਆ। ਅਸੀਂ ਖੜੇ ਆ, ਡਟ ਕੇ ਖੜੇ ਆ। ਕੰਗਣਾ ਰਣੌਤ ਜੀ ਦੇ ਕੁਲਵਿੰਦਰ ਕੌਰ ਜੀ ਵੱਲੋਂ ਜਿਹੜਾ ਵਾ ਥੱਪੜ ਮਾਰਿਆ ਗਿਆ ਵਾ, ਪਰ ਅਜੇ ਤੱਕ ਅਸੀਂ ਉਹ ਥੱਪੜ ਦੀ ਜਿਹੜੀ ਉਹ ਵੀਡੀਓ ਨਹੀਂ ਵੇਖੀ। ਪੁਸ਼ਟੀ ਨਹੀਂ ਹੋਈ ਹਾਲੇ, ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ। ਸਾਰੀ ਜਾਂਚ ਹੋਣੀ ਚਾਹੀਦੀ ਆ ਵੀ ਜਿਹੜੀ ਜੇ ਉਹ ਸਿਕਿਉਰਿਟੀ ਤੇ ਖੜੇ ਆ, ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਆ। ਇਹ ਨਹੀਂ ਹੈਗਾ ਕਿ ਕੋਈ ਵੱਡਾ ਵਾ ਕੋਈ ਛੋਟਾ ਵਾ। ਜੇ ਤੁਹਾਡੀ ਉਹਨਾਂ ਨੇ ਕਿਹਾ ਵਾ ਵੀ ਫੋਨ ਜਿਹੜਾ ਵਾ ਔਰ ਜਿਹੜਾ ਪਰਸ ਆ ਸਕੈਨਰ ਥਾਣੀ ਕੱਢਣਾ ਵਾ ਤੇ ਉਹ ਕੰਗਣਾ ਰਣੌਤ ਜੀ ਨੂੰ ਰੱਖ ਦੇਣਾ ਚਾਹੀਦਾ ਸੀਗਾ। ਉਹ ਤਾਂ ਜਦੋਂ ਐਮਪੀ ਨਹੀਂ ਸੀ ਉਦੋਂ ਨਹੀਂ ਉਹਨਾਂ ਦੀ ਚੜ੍ਹਤ ਮਾਨ ਸੀ, ਉਹ ਕਿਸੇ ਨੂੰ ਵੀ ਕੁਝ ਵੀ ਕਹਿ ਦਿੰਦੇ ਸੀ। ਹੁਣ ਤਾਂ ਉਹ ਐਮਪੀ ਬਣ ਗਏ ਜੀ, ਉਹ ਵੀ ਸੱਤਾਧਾਰੀ ਪਾਰਟੀ ਹੈ। ਦੇਖੋ ਜੇ ਲੋਕ ਚੜਾਉਣ ਜਾਣਦੇ ਆ ਤੇ ਲੋਕ ਲਾਉਣ ਵੀ ਜਾਣਦੇ ਆ। ਦੇਖੋ CID ਦਾ ਵੀ ਫੋਨ ਆਇਆ ਵਾ ਔਰ ਸਾਨੂੰ ਜਿਹੜੀ ਆ ਉਹ ਖਬਰ ਵੀ ਮਿਲ ਰਹੀ ਆ ਵੀ ਕਿਤੇ ਨਾ ਕਿਤੇ ਉਹ ਸਾਡੇ ਵੱਲ ਨੂੰ ਰੁੱਖ ਜਿਹੜਾ ਉਹ ਕਰ ਰਹੇ ਆ ਤੇ ਅਸੀਂ ਕੋਈ ਉਹਨਾਂ ਦੇ ਡਿਫਾਲਟਰ ਤੇ ਹੈ ਨਹੀਂ ਕਿ ਭੱਜਾਂਗੇ। ਅਸੀਂ ਆਪਣਾ ਜਿਹੜਾ ਤਰਕ ਦੇ ਨਾਲ ਆ ਉਹ ਆਪਣੀ ਗੱਲ ਰੱਖਾਂਗੇ। ਤੋਂ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀ। ਪਹਿਲੇ ਦਿਨ ਜਦੋਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀ, ਬਾਈ ਹੁਣੀ ਵੀ ਉਹ ਅਥਰੂ ਗੈਸ ਦੇ ਗੋਲਿਆਂ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਸੀ। ਮੈਂ ਸਹੀ ਕਹਿ ਰਿਹਾ ਨਾ? ਤੁਹਾਨੂੰ ਮੈਂ ਦਿਖਾਦਾ ਲਿਆ ਕੇ ਹੁਣੇ ਦੇਖਦੇ ਆ, ਇਦਾਂ ਹੀ ਚੱਲਦੇ ਆ ਆਪਾਂ। ਐ ਹੁੰਦਾ ਜਦੋਂ ਪੰਜਾਬੀ ਜਿਹੜੇ ਨੇ ਜਦੋਂ ਵੀ ਕੋਈ ਖਾਸ ਚੀਜ਼ ਹੁੰਦੀ ਹੈ ਨਾ ਉਹ ਉਹਨੂੰ ਸ਼ਿੰਗਾਰ ਕੇ ਰੱਖ ਲੈਂਦੇ ਨੇ। ਉਹ ਬਾਈ ਹੁਣੀ ਲਿਫਾਫਾ ਭਰਿਆ ਹੋਇਆ ਹੈ, ਬਾਈ ਜ਼ਰੂਰ ਦਿਖਾਓ ਜੀ। ਇਹ ਉੱਥੋਂ ਲਿਆਂਦੇ ਸੀ ਤੁਸੀਂ? ਉੱਥੋਂ ਲਿਆਂਦੇ। ਇੱਥੋਂ ਪਤਾ ਲੱਗ ਜੂ ਕਿ ਅੱਤਵਾਦੀ ਅਸੀਂ ਆ ਕਿ ਉਹ ਆ। ਚੱਲ ਰਿਹਾ ਬਾਈ ਹੁਣਾਂ ਦਾ। ਲਓ ਆ ਲਾਗੇ ਕਰਕੇ ਦਿਖਾ ਦਿਓ ਮੇਰੇ ਵੀਰ। ਅਸਪਾਇਰ ਹੋਏ ਆ। ਇਹ ਕਦੇ ਵੀ ਆਪਣੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਨਹੀਂ ਚਲਾਏ ਜਾਂਦੇ। ਇਹ ਜੇ ਕਿਤੇ ਵਿਰੋਧੀ ਦੇਸ਼ ਦੇ ਵੀ ਚਲਾਉਣੇ ਹੋਣ ਤਾਂ ਕਈ ਵਾਰ ਸੋਚਣਾ ਪੈਂਦਾ ਵਾ। ਇਹਨਾਂ ਨੂੰ ਅਜੇ ਵੀ ਤੁਸੀਂ ਹੱਥ ਲਾ ਕੇ ਅੱਖਾਂ ਨੂੰ ਲਾਓਗੇ ਤੇ ਉਸੇ ਤਰ੍ਹਾਂ ਲੜਨਗੇ। ਆਹ ਜਿਹੜੇ ਗੋਲੇ ਸਾਡੇ ਮਾਰੇ ਗਏ ਆ ਇਹ ਤੇ ਹੁਣ ਭਾਜਪਾ ਦੱਸੇ ਵੀ ਅੱਤਵਾਦੀ ਉਹ ਵਾ ਕਿ ਅਸੀਂ ਆ। ਕੰਗਣਾ ਰਣੌਤ ਜੇ ਸਾਡੇ ਤੋਂ ਛੋਟੀ ਆ, ਸਾਡੀ ਧੀ ਆ, ਜੇ ਸਾਡੇ ਬਰਾਬਰ ਦੀ ਆ ਤੇ ਸਾਡੀ ਭੈਣ ਆ, ਉਹਨੂੰ ਸਾਡਾ ਇਤਿਹਾਸ ਜਿਹੜਾ ਉਹ ਪੜ੍ਹਨਾ ਚਾਹੀਦਾ ਵਾ। ਐਵੇਂ ਕਿਸੇ ਤੇ ਗਲਤ ਟਿੱਪਣੀ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਚਲੋ ਅਜੇ ਆਪਾਂ ਥੱਪੜ ਵੇਖਿਆ ਨਹੀਂਗਾ ਵੱਜਾ ਕਿ ਨਹੀਂ ਵੱਜਾ। ਜੇ ਅਜੇ ਥੱਪੜ ਖਾ ਕੇ ਵੀ ਇਹੋ ਜਿਹੇ ਬਿਆਨ ਦੇ ਰਹੀ ਆ ਤੇ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੁਧਰੂਗੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਬਹੁਤ ਵਾਰੀ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਪੰਜਾਬ ਤੇ ਪੰਜਾਬੀਆਂ ਦਾ ਖੂਨ ਹੈ ਇਹ ਕਦੇ ਨਾ ਕਦੇ ਉਬਾਲਾ ਜ਼ਰੂਰ ਮਾਰਦਾ ਹੈ। ਇਹ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਨੂੰ ਕਦੇ ਨਹੀਂ ਭੁੱਲਦਾ। ਇਹੋ ਹੀ ਤਸਵੀਰ ਅੱਜ ਦੁਪਹਿਰ ਦੇ ਸਮੇਂ ਨਜ਼ਰ ਆਈ ਹੈ। ਦੁਪਹਿਰ ਦੇ ਸਮੇਂ ਚੰਡੀਗੜ੍ਹ ਦੇ ਹਵਾਈ ਅੱਡੇ ਦੇ ਉੱਪਰ CISF ਦੇ ਵਿੱਚ ਡਿਊਟੀ ਕਰ ਰਹੀ ਭੈਣ ਕੁਲਵਿੰਦਰ ਕੌਰ, ਜਿਹੜੀ ਕਿ ਪੰਜਾਬ ਦੇ ਨਾਲ ਸੰਬੰਧ ਰੱਖਦੀ ਸੀ, ਉਹ ਆਪਣੀ ਡਿਊਟੀ ਤੇ ਤੈਨਾਤ ਸੀ। ਜਿਸ ਸਮੇਂ ਕਿਸਾਨਾਂ ਨੂੰ ਭਾੜੇ ਤੇ ਆਏ ਹੋਏ ਲੋਕ, ਪੰਜਾਬ ਦੀਆਂ ਬੀਬੀਆਂ ਨੂੰ ਮੰਦਾ ਭਲਾ ਬੋਲਣ ਵਾਲੀ ਭਾਜਪਾ ਦੀ ਤਾਜੀ ਬਣੀ MP ਕੰਗਣਾ ਰਣੌਤ ਉੱਥੇ ਪਹੁੰਚਦੀ ਹੈ ਤੇ ਕੰਗਣਾ ਰਣੌਤ ਤੋਂ ਫਿਰ ਉਸ ਭੈਣ ਦੇ ਦਿਲ ਦੇ ਵਿੱਚ ਜਿਹੜਾ ਇੱਕ ਬੈਠਿਆ ਹੋਇਆ ਗੁਬਾਰ ਸੀ ਉਹ ਬਾਹਰ ਨਿਕਲ ਆਉਂਦਾ ਹੈ ਤੇ ਉਸ ਭੈਣ ਨੇ ਜੋ ਕੁਝ ਕੀਤਾ ਤੁਸੀਂ ਤਸਵੀਰਾਂ ਦੇ ਜ਼ਰੀਏ ਸਾਰਿਆਂ ਨੇ ਵੇਖ ਲਿਆ ਹੋਊਗਾ। ਉਸ ਭੈਣ ਦੀ ਦਲੇਰੀ ਤੋਂ ਬਾਅਦ ਉਹਨਾਂ ਦੇ ਮਾਪਿਆਂ ਦੇ ਘਰ ਪਹੁੰਚੇ ਆ ਸ਼ੇਰ ਸਿੰਘ ਮਹੀਵਾਲ। ਉਹਨਾਂ ਦੇ ਭਾਈ ਸਾਹਿਬ ਲਗਾਤਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਧੇਰ ਸਾਹਿਬ ਵਾਲੀ ਜਿਹੜੀ ਜਥੇਬੰਦੀ ਹੈ ਉਹਦੇ 'ਚ ਸਰਗਰਮ ਰਹਿੰਦੇ ਨੇ। ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਇਹਨਾਂ ਦੀਆਂ ਦੇਖੀਆਂ ਹੋਣਗੀਆਂ। ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਕਿਉਂਕਿ ਸਕੇ ਭਾਈ ਨੇ ਇਹ ਭੈਣ ਕੁਲਵਿੰਦਰ ਕੌਰ ਹੁਣਾਂ ਦੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ। ਸੋ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਜਿਹੜੀ ਘਟਨਾ ਵਾਪਰੀ ਹੈ ਇਸ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਕੀ ਹੈ ਤੁਹਾਡੇ ਭੈਣ ਦੇ ਵੱਲੋਂ ਇਹ ਕੀਤਾ ਜਾਣਾ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਪਹਿਲਾਂ ਤਾਂ ਜਿਹੜੀ ਸਾਨੂੰ ਜਾਣਕਾਰੀ ਮਿਲ ਰਹੀ ਸੀਗੀ ਵੀ ਕੰਗਣਾ ਰਣੌਤ ਦੇ ਜਿਹੜਾ ਵਾ ਕੁਲਵਿੰਦਰ ਕੌਰ ਵੱਲੋਂ ਜਿਹੜਾ ਥੱਪੜ ਮਾਰਿਆ ਗਿਆ। ਚਲੋ ਸਾਡਾ ਕੋਈ ਫੋਨ ਤੇ ਉਹਨਾਂ ਨਾਲ ਸੰਪਰਕ ਨਹੀਂ ਹੋਇਆ। ਅਸੀਂ ਕੋਸ਼ਿਸ਼ ਕੀਤੀ ਹੈ ਪਰ ਸੰਪਰਕ ਨਹੀਂ ਹੋਇਆ। ਹਾਂ, ਅਸੀਂ ਮੀਡੀਆ ਰਾਹੀਂ ਦੇਖਿਆ ਔਰ ਸਾਨੂੰ ਮੀਡੀਆ ਰਾਹੀਂ ਇਹ ਵੀ ਜਿਹੜੀ ਆ ਜਾਣਕਾਰੀ ਮਿਲੀ ਆ ਵੀ ਉਹ ਆਪਣੀ ਸਿਕਿਉਰਿਟੀ ਤੇ ਤੈਨਾਤ ਆ। ਉਹਨਾਂ ਨੇ ਜਿਹੜਾ ਵਾ ਉਹਨਾਂ ਦਾ ਪਰਸ ਔਰ ਫੋਨ ਉਹਨਾਂ ਨੂੰ ਕਿਹਾ ਕਿ ਇਹਦੀ ਸਕੈਨ ਕਰਨੀ ਆ, ਸਕੈਨਰ ਤੇ ਰੱਖੋ। ਨਹੀਂ, ਸਕੈਨਰ ਤੇ ਰੱਖੋ। ਉੱਥੋਂ ਜਿਹੜੀ ਆ ਤੂੰ ਮੈਂ ਹੋਈ ਆ। ਉਦੋਂ ਬਾਅਦ ਜਿਹੜੀ ਆ ਇਹ ਗੱਲਬਾਤ ਆਈ ਆ ਔਰ ਜਿਹੜਾ ਕਿਹਾ ਜਾ ਰਿਹਾ ਵਾ ਵੀ ਕੰਗਣਾ ਰਣੌਤ ਜੀ ਦੇ ਕੁਲਵਿੰਦਰ ਕੌਰ ਜੀ ਵੱਲੋਂ ਜਿਹੜਾ ਵਾ ਥੱਪੜ ਮਾਰਿਆ ਗਿਆ ਵਾ, ਪਰ ਅਜੇ ਤੱਕ ਅਸੀਂ ਉਹ ਥੱਪੜ ਦੀ ਜਿਹੜੀ ਉਹ ਵੀਡੀਓ ਨਹੀਂ ਵੇਖੀ। ਪੁਸ਼ਟੀ ਨਹੀਂ ਹੋਈ ਹਾਲੇ, ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ।
ਠੀਕ ਹੈ ਜੀ। ਇਹ ਜਿਹੜਾ ਘੜਿਆ ਜਾ ਰਿਹਾ ਫਿਰ ਨੈਰੇਟਿਵ ਇਹ ਕਿਹਦੇ ਵੱਲੋਂ ਹੋ ਸਕਦਾ ਜੇ ਤੁਸੀਂ ਕਹਿ ਰਹੇ ਹੋ? ਹਾਲਾਂਕਿ ਅਸੀਂ ਵੀ ਉਹ ਵੀਡੀਓ ਨਹੀਂ ਦੇਖੀ, ਇਸੇ ਕਰਕੇ ਮੈਂ ਇਹ ਕਿਹਾ ਕਿ ਜੋ ਕੁਝ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ, ਪਰ ਉਸ ਦੇ ਪਿੱਛੇ ਜੋ ਕੁਝ ਐਂਕਰ ਕਰਕੇ ਕਹਿ ਰਹੇ ਨੇ ਸਾਰੇ ਐਂਕਰ ਉਹ ਤਾਂ ਹੈ, ਪਰ ਫਿਰ ਹੁਣ ਕੀ ਇਸ ਤੋਂ ਮੰਨਿਆ ਜਾਵੇ ਵੀ ਇਹ ਨੈਰੇਟਿਵ ਘੜਿਆ ਜਾ ਰਿਹਾ? ਨਹੀਂ, ਅਸੀਂ ਕਹਿੰਦੇ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ, ਸਾਰੀ ਜਾਂਚ ਹੋਣੀ ਚਾਹੀਦੀ ਆ ਵੀ ਜੇ ਉਹ ਸਿਕਿਉਰਿਟੀ ਤੇ ਖੜੇ ਆ, ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਆ। ਇਹ ਨਹੀਂ ਹੈਗਾ ਕਿ ਕੋਈ ਵੱਡਾ ਵਾ ਕੋਈ ਛੋਟਾ ਵਾ। ਜੇ ਤੁਹਾਡੀ ਉਹਨਾਂ ਨੇ ਕਿਹਾ ਵਾ ਵੀ ਫੋਨ ਜਿਹੜਾ ਵਾ ਔਰ ਜਿਹੜਾ ਪਰਸ ਆ ਸਕੈਨਰ ਥਾਣੀ ਕੱਢਣਾ ਵਾ, ਤੇ ਉਹ ਕੰਗਣਾ ਰਣੌਤ ਜੀ ਨੂੰ ਰੱਖ ਦੇਣਾ ਚਾਹੀਦਾ ਸੀਗਾ। ਪਰ ਉਹ ਤਾਂ ਜਦੋਂ ਐਮਪੀ ਨਹੀਂ ਸੀ ਉਦੋਂ ਨਹੀਂ ਉਹਨਾਂ ਦੀ ਚੜ੍ਹਤ ਮਾਨ ਸੀ, ਉਹ ਕਿਸੇ ਨੂੰ ਵੀ ਕੁਝ ਵੀ ਕਹਿ ਦਿੰਦੇ ਸੀ। ਹੁਣ ਤਾਂ ਉਹ ਐਮਪੀ ਬਣ ਗਏ ਜੀ, ਉਹ ਵੀ ਸੱਤਾਧਾਰੀ ਪਾਰਟੀ ਵੱਲੋਂ। ਦੇਖੋ, ਜੇ ਲੋਕ ਚੜਾਉਣ ਜਾਣਦੇ ਆ ਤੇ ਲੋਕ ਲਾਉਣ ਵੀ ਜਾਣਦੇ ਆ। ਜਿਹੜਾ ਮੋਦੀ ਜੀ ਕਹਿ ਰਹੇ ਸੀਗੇ 400 ਤੋਂ ਪਾਰ, ਇਸ ਟਾਈਮ ਉਹ ਸੱਤਾ ਤੋਂ ਬਾਹਰ ਹੀ ਆ। ਟੁੱਟੀ ਭੱਜੀ ਸਰਕਾਰ ਬਣੀ ਹੋਈ ਆ। ਇਹ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਵਾ ਉਹ ਰੋਹ ਹੀ ਆ, ਉਹ ਲੋਕਾਂ ਦੇ ਵਿੱਚ ਗਿਆ ਵਾ। ਇਸ ਕਰਕੇ ਜਿਹੜੀ ਬਾਰ-ਬਾਰ ਆ ਥੱਪੜ ਵਾਲੀ ਗੱਲ ਆ, ਇਹਦੀ ਜਾਂਚ ਹੋਣੀ ਚਾਹੀਦੀ ਆ। ਚਾਹੇ ਉਹ ਦਿਖਾਇਆ ਜਾਵੇ ਭਾਈ ਉਹਨੇ ਥੱਪੜ ਮਾਰਿਆ ਵਾ, ਜਾਂ ਤਾਂ ਉਹ ਵੀਡੀਓ ਪੇਸ਼ ਕੀਤੀ ਜਾਵੇ ਜਾਂ ਫਿਰ ਇਹ ਗੱਲਾਂ ਨਾ ਕੀਤੀਆਂ ਹਾਂ, ਚਾਹੇ ਇਹ ਗੱਲਾਂ ਨਾ ਕੀਤੀਆਂ ਜਾਣ, ਔਰ ਇਹਦੀ ਜਾਂਚ ਹੋਣੀ ਚਾਹੀਦੀ ਆ। ਬਿਲਕੁਲ ਨਿਰਪੱਖ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਆ। ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਆਪਣੇ ਭੈਣ ਦੇ ਨਾਲ ਖੜੇ ਆ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਤੁਹਾਨੂੰ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰ੍ਹਾਂ ਦੀ ਪਹੁੰਚ ਕੀਤੀ ਗਈ ਹੈ? ਕਿਉਂਕਿ ਇਸ ਘਟਨਾ ਤੋਂ ਬਾਅਦ ਹੁੰਦਾ ਹੈ ਕਿ ਮਾਪਿਆਂ ਤੱਕ ਪਹੁੰਚ ਕੀਤੀ ਜਾਵੇ, ਪਿੱਛੇ ਤੱਕ ਦੇਖਿਆ ਜਾਵੇ ਵੀ ਕਿ ਇਹਨਾਂ ਦੀ ਬੈਕਗ੍ਰਾਉਂਡ ਜੁੜਦੀ ਕਿਹਦੇ ਨਾਲ ਜਾ ਕੇ ਆ, ਕਿਉਂਕਿ ਪੰਜਾਬੀਆਂ ਤੇ ਤਾਂ ਮਿੰਟ ਲੱਗਦਾ ਇਹਨਾਂ ਨੂੰ ਦੇਸ਼ ਵਿਰੋਧੀ ਟੈਗ ਲਾਉਣ। ਦੇਖੋ, CID ਦਾ ਵੀ ਫੋਨ ਆਇਆ ਵਾ, ਔਰ ਸਾਨੂੰ ਜਿਹੜੀ ਆ ਉਹ ਖਬਰ ਵੀ ਮਿਲ ਰਹੀ ਆ ਵੀ ਕਿਤੇ ਨਾ ਕਿਤੇ ਉਹ ਸਾਡੇ ਵੱਲ ਨੂੰ ਰੁੱਖ ਜਿਹੜਾ ਉਹ ਕਰ ਰਹੇ ਆ। ਤੇ ਅਸੀਂ ਕੋਈ ਉਹਨਾਂ ਦੇ ਡਿਫਾਲਟਰ ਤੇ ਹੈ ਨਹੀਂ ਕਿ ਭੱਜਾਂਗੇ। ਅਸੀਂ ਆਪਣਾ ਜਿਹੜਾ ਤਰਕ ਦੇ ਨਾਲ ਆ ਉਹ ਆਪਣੀ ਗੱਲ ਰੱਖਾਂਗੇ ਜੀ। ਸੋ ਹੁਣ ਗੱਲ ਇੱਥੇ ਮੁੱਕਦੀ ਹੈ। ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਆ ਕਿ ਭੈਣ ਹੁਣੀ ਹੁਣ ਤਾਂ ਚਲੋ ਵਿਆਹੇ ਹੋਏ ਨੇ, ਤੇ ਜਦੋਂ ਇੱਥੇ ਹੁੰਦੇ ਨੇ ਜਾਂ ਤੁਹਾਡੇ ਨਾਲ ਕਦੀ ਵੀ ਗੱਲਬਾਤ ਹੁੰਦੀ ਹੈ ਕਿਸਾਨ ਅੰਦੋਲਨ ਤੋਂ ਖਾਸ ਤੌਰ ਤੇ ਬਾਅਦ, ਉਹਨਾਂ ਨੇ ਕਦੀ ਜ਼ਿਕਰ ਕੀਤਾ ਸੀ ਕੰਗਣਾ ਰਣੌਤ ਦੇ ਬਾਰੇ ਵੀ ਉਹਦੇ ਵੱਲੋਂ ਜੋ ਕੁਝ ਕਿਹਾ ਜਾਂਦਾ ਰਿਹਾ ਹੈ ਕਿਸਾਨਾਂ ਨੂੰ ਖਾਸ ਤੌਰ ਤੇ ਟਾਰਗੇਟ ਕਰਕੇ ਵੀ ਇਹ ਤਾਂ ਪਹਾੜੇ ਤੇ ਲਿਆਂਦੇ ਹੋਏ ਨੇ? ਬੀਬੀ ਦੀ ਜਿਸ ਤਰੀਕੇ ਦੇ ਨਾਲ ਇੱਕ ਦੀ ਉਹਨਾਂ ਨੇ ਤਸਵੀਰ ਲਾ ਕੇ ਬਹੁਤ ਉਹਨਾਂ ਨੂੰ ਭੰਡਿਆ ਸੀ, ਬਾਅਦ ਚੋਂ ਕੇਸ ਵੀ ਹੋਇਆ। ਇਦਾਂ ਦੀ ਕੋਈ ਗੱਲ ਭੈਣ ਹੁਣਾਂ ਵੱਲੋਂ ਤੁਹਾਡੇ ਨਾਲ ਕੀਤੀ ਜਾਂਦੀ ਰਹੀ ਕਿ ਨਹੀਂ? ਦੇਖੋ, ਅਸੀਂ ਲੰਬੇ ਸਮੇਂ ਤੋਂ ਜਿਹੜੀ ਆ ਉਹ ਕਿਸਾਨੀ ਦੀ ਲੜਾਈ ਲੜ ਰਹੇ ਆ, ਕਿਸਾਨਾਂ ਦੀ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ। 2020-21 ਦੇ ਵਿੱਚ ਵੱਡਾ ਅੰਦੋਲਨ ਲੜਿਆ ਵਾ, ਕਾਲੇ ਕਾਨੂੰਨ ਵਾਪਸ ਕਰਵਾਏ ਆ। ਪਰ ਸਾਡੇ ਨਾਲ ਕਦੀ ਉਹਨਾਂ ਨੇ ਇਹੋ ਜਿਹੀ ਗੱਲ ਨਹੀਂ ਕੀਤੀ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ। ਹਰੇਕ ਬੰਦੇ ਨੂੰ ਸਵੇਰੇ ਉੱਠਦਿਆਂ ਹੀ ਸਾਰੀ ਜਿਹੜੀ ਆ ਦੀਨ ਦੁਨੀਆ ਦੀ ਖਬਰ ਜਿਹੜੀ ਉਹ ਮਿਲ ਜਾਂਦੀ ਆ। ਅਤੇ ਇਹਦੇ ਵਿੱਚੋਂ ਹੀ ਜਿੱਥੋਂ ਤੱਕ ਸਾਨੂੰ ਅਜੇ ਤੱਕ ਜਿਹੜੀ ਖਬਰ ਆਈ ਆ ਵੀ ਇਹ ਪਰਸ ਤੋਂ ਲੈ ਕੇ ਸਿਕਿਉਰਿਟੀ ਤੋਂ ਲੈ ਕੇ ਤੂੰ ਮੈਂ ਹੋਈ ਆ। ਜਿਹੜੀ ਥੱਪੜ ਮਾਰਨ ਵਾਲੀ ਗੱਲ, ਚਾਹੇ ਤਾਂ ਜੇ ਥੱਪੜ ਮਾਰਿਆ ਵਾ ਤੇ ਉਹ CC ਕੈਮਰੇ ਲੱਗੇ ਹੁੰਦੇ ਆ ਤੇ ਉਹਦੇ ਵਿੱਚ ਦਿਖਾ ਦਿੱਤਾ ਜਾਵੇ, ਚਾਹੇ ਇਹਦੀ ਜਾਂਚ ਹੋਣੀ ਚਾਹੀਦੀ ਆ। ਜੇ ਮਾਰਿਆ ਹੋਵੇ ਫਿਰ ਤੁਹਾਡਾ ਕੀ ਪ੍ਰਤੀਕਰਮ ਹੈ? ਨਹੀਂ, ਫਿਰ ਉੱਤੇ ਇਹ ਵੀ ਜਾਂਚ ਹੋਊਗੀ ਨਾ, ਮਾਰਿਆ ਕਿਉਂ ਵਾ, ਇਹ ਵੀ ਤਾਂ ਹੋਊਗਾ ਨਾ। ਐਡੀ ਛੇਤੀ ਤਾਂ ਕੋਈ ਥੱਪੜ ਨਹੀਂ ਮਾਰਦਾ। ਮਤਲਬ ਕਿ ਪਹਿਲ ਕਿਹਦੀ ਹੈ ਇਹ ਦੇਖਿਆ ਜਾਣਾ, ਪਹਿਲ ਕਿਹਦੀ ਆ ਇਹ ਦੇਖਿਆ ਜਾਵੇ, ਠੀਕ ਹੈ ਨਾ। ਇਸ ਕਰਕੇ ਕੰਗਣਾ ਰਣੌਤ ਜੀ ਵੀ ਉਹ ਜਿਹੜੀ ਆਪਣੀ ਬੋਲਬਾਣੀ ਤੇ ਜਿਹੜਾ ਵਾ ਉਹ ਬਿਲਕੁਲ ਜਿਹੜਾ ਵਾ ਉਹ ਗਲਤ ਬੋਲਦੇ ਆ, ਕੰਟਰੋਲ ਨਹੀਂ ਕਰਦੇ ਜੋ ਉਹਨਾਂ ਦੇ ਮੂੰਹ ਆਉਂਦਾ ਵਾ। ਸਾਡੀਆਂ ਧੀਆਂ ਭੈਣਾਂ ਨੂੰ ਉਹਨਾਂ ਨੇ ਅੰਦੋਲਨ ਦੇ ਟਾਈਮ ਵੀ ਸਾਡੀਆਂ ਮਾਤਾਵਾਂ ਨੂੰ ਵੀ ਇਹ ਕਿਹਾ ਕਿ ਇਹ ਟਕੇ ਦੀਆਂ ਬੀਬੀਆਂ ਵਾ, ਇਹ ਦਿਹਾੜੀ ਤੇ ਆਈਆਂ ਹੋਈਆਂ ਵਾ। ਜਦੋਂ ਤੁਸੀਂ ਕਿਸੇ ਦੀ ਮਾਂ ਭੈਣ ਬਾਰੇ ਇਹੋ ਜਿਹੇ ਸ਼ਬਦ ਬੋਲੋਗੇ ਤੇ ਕੋਈ ਜਿਹੜਾ ਵਾ ਉਹ ਬਰਦਾਸ਼ਤ ਨਹੀਂ ਕਰਦਾ। ਇਹਦੇ ਵਿੱਚੋਂ ਹੀ ਮੈਨੂੰ ਲੱਗਦਾ ਵੀ ਇਹਦੇ ਵਿੱਚੋਂ ਜੋ ਤੂੰ ਮੈਂ ਹੋਈ ਆ ਤੇ ਉਹਨਾਂ ਦਾ ਰੋਹ ਜਿਹੜਾ ਵਾ ਉਹ ਜਾਗਿਆ ਵਾ, ਤੇ ਅਸੀਂ ਆਪਣੇ ਪਰਿਵਾਰ ਦੇ ਨਾਲ ਆਪਣੀ ਭੈਣ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਖੜੇ ਆ। ਕੋਈ ਏਦਾਂ ਦੀ ਗੱਲ ਨਹੀਂ। ਕੰਗਣਾ ਰਣੌਤ ਦੀ ਤੁਸੀਂ ਵੀਡੀਓ ਦੇਖੀ ਹੋਊਗੀ, ਉਹਨਾਂ ਨੇ ਆਪਣੀ ਸਟੋਰੀ ਪਾਈ ਹੈ। ਉਹ ਕਹਿੰਦੇ ਨੇ ਕਿ ਮੇਰੇ ਨਾਲ ਜੋ ਕੁਝ ਹੋਇਆ, ਉਹਨਾਂ ਨੇ ਦੱਸਿਆ ਸਾਰਾ ਵੀ ਮੇਰੇ ਮੂੰਹ ਤੇ ਇਸ ਤਰੀਕੇ ਦੇ ਨਾਲ ਹੱਥ ਮਾਰਿਆ ਗਿਆ। ਉਹਨਾਂ ਨੇ ਭੈਣ ਹੁਣਾਂ ਦਾ ਜ਼ਿਕਰ ਕਰਕੇ ਇਹ ਗੱਲ ਕਹੀ ਹੈ। ਉਸ ਤੋਂ ਬਾਅਦ ਉਹ ਕਹਿੰਦੇ ਨੇ ਸਿੱਧਾ ਪੰਜਾਬ ਤੇ ਟਾਰਗੇਟ ਆ ਗਿਆ ਉਹਨਾਂ ਦਾ, ਕਿਉਂਕਿ ਆਪਾਂ ਦੇਖਦੇ ਹੀ ਆ ਕਿ ਜਦੋਂ ਵੀ ਕੋਈ ਗੱਲ ਹੁੰਦੀ ਪੰਜਾਬ ਪਹਿਲੇ ਨੰਬਰ ਤੇ ਟਾਰਗੇਟ ਤੇ ਆ ਜਾਂਦਾ। ਬੇਸ਼ੱਕ ਗੱਲ ਕਿਸੇ ਨਾਲ ਨਿੱਜੀ ਵੀ ਹੋਵੇ, ਬੇਸ਼ੱਕ ਇੱਥੇ ਤਾਂ ਚਲੋ ਆਪਾਂ ਨਹੀਂ ਮੰਨਦੇ ਕਿ ਹਲੇ ਨਿੱਜੀ ਹੈ ਜਾਂ ਕੀ ਹੈ, ਪਰ ਉਹਨਾਂ ਨੇ ਇਹ ਕਿਹਾ ਵੀ ਪੰਜਾਬ ਦੇ ਵਿੱਚ ਅੱਤਵਾਦ ਪਣਪ ਰਿਹਾ ਹੈ, ਇਹਨੂੰ ਨੱਥ ਕਿਵੇਂ ਪਾਉਣੀ ਹੈ ਇਹ ਸੋਚਣਾ ਚਾਹੀਦਾ। ਅੰਤ ਤੇ ਉਹਨਾਂ ਨੇ ਇਹ ਗੱਲ ਕਹਿੰਦਿਆਂ ਹੋਇਆਂ ਛੱਡਿਆ ਵੀ ਤੁਹਾਨੂੰ ਲੱਗਦਾ ਵੀ ਇਹੋ ਜਿਹੀਆਂ ਘਟਨਾਵਾਂ ਨਾਲ ਅਸੀਂ ਅੱਤਵਾਦ ਨਾਲ ਜੋੜ ਦਈਏ? ਇੱਕ ਛੋਟੀ ਜੀ ਘਟਨਾ, ਉਹ ਵੀ ਤੁਸੀਂ ਕਹਿ ਰਹੇ ਹੋ ਵੀ ਆਪਣਾ ਪਰਸ ਨਾ ਦਿਖਾਉਣ ਤੇ ਉੱਥੇ ਨਾ ਰੱਖਣ ਤੇ ਸਿਕਿਉਰਿਟੀ ਚੈੱਕ ਲਈ ਗੱਲ ਹੋਈ ਹੈ। ਦੇਖੋ, ਕੰਗਣਾ ਰਣੌਤ ਜੀ ਨੂੰ ਹੁਣ ਇਹ ਸਮਝਣਾ ਚਾਹੀਦਾ ਵਾ ਕਿ ਮੈਂ ਇਕੱਲੀ ਹੁਣ ਐਕਟਰ ਨਹੀਂ ਗੀ, ਮੇਰੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ। ਮੈਂ ਲੋਕਾਂ ਦੀ ਚੁਣੀ ਹੋਈ ਨੁਮਾਇੰਦਾ ਵਾਂ, ਮੈਂ MP ਬਣ ਚੁੱਕੀ ਹਾਂ ਤੇ ਸ਼ਬਦਾਂ ਦੀ ਮਰਿਆਦਾ ਰੱਖਣੀ ਚਾਹੀਦੀ ਆ। ਜੇ ਅਜੇ ਵੀ
ਚਲੋ ਅਜੇ ਆਪਾਂ ਥੱਪੜ ਵੇਖਿਆ ਨਹੀਂ ਗਾ ਵੱਜਾ ਕਿ ਨਹੀਂ ਵੱਜਾ। ਜੇ ਅਜੇ ਥੱਪੜ ਖਾ ਕੇ ਵੀ ਇਹੋ ਜਿਹੇ ਬਿਆਨ ਦੇ ਰਹੀ ਆ ਤੇ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੁਧਰੂਗੀ। ਪਰ ਅਸੀਂ ਕਹਿੰਦੇ ਆ ਵੀ ਨਹੀਂ, ਉਹਨੂੰ ਇਹੋ ਜਿਹੀ ਗਲਤ ਮਲਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਜਿੱਦਾਂ ਉਹ ਕਹਿੰਦੀ ਵੀ ਇਹ ਅੱਤਵਾਦੀ ਆ ਜੀ, ਇੱਥੇ ਕਈ ਕੁਝ ਹੋ ਰਿਹਾ। ਜਦੋਂ ਦਿੱਲੀ ਅੱਤਵਾਦ ਪਣਪ ਰਿਹਾ ਪੰਜਾਬ। ਹਾਂ ਦੇਖੋ, ਇਹ ਤਾਂ ਜਦੋਂ ਜੀ ਕਰੇ ਉਦੋਂ ਸਾਡੇ ਤੇ ਟੈਗ ਲਾ ਦਿੰਦੇ ਆ। ਦਿੱਲੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਆ ਵੀ ਇਹ ਅੱਤਵਾਦੀ ਆ, ਖਾਲਿਸਤਾਨੀ ਆ, ਮਾਇਓਵਾਦੀ ਆ, ਚੀਨੀ ਆ, ਇੱਥੋਂ ਤੱਕ ਵੀ ਕਿਹਾ ਕਿ ਗੰਦੀ ਨਾਲੀ ਦੇ ਕੀੜੇ ਆ। ਇੱਥੋਂ ਤੱਕ ਵੀ ਸਾਨੂੰ ਇਹ ਕੁਝ ਬੋਲਿਆ ਗਿਆ। ਪਰ ਅਸੀਂ ਪੂਰੇ ਦੇਸ਼ ਦੀ ਲੜਾਈ ਲੜ ਰਹੇ ਆ। 85% ਜਿਹੜੀ ਆ ਕਿਸਾਨੀ ਤੇ ਜਿਹੜਾ ਦੇਸ਼ ਸਾਡਾ ਨਿਰਭਰ ਆ, ਅਸੀਂ ਉਹਦੀ ਲੜਾਈ ਲੜ ਰਹੇ ਆ, ਇਕੱਲੀ ਆਪਣੀ ਨਹੀਂ ਲੜ ਰਹੇ। ਮੈਂ ਇੱਥੇ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਬਾਈ ਹੁਣਾਂ ਨੂੰ ਦੇਖ ਕੇ ਜਾਂ ਪਰਿਵਾਰ ਨੂੰ ਦੇਖ ਕੇ, ਆ ਸਾਰਾ ਪਰਿਵਾਰ ਬੈਠਾ ਹੈ, ਤੁਹਾਨੂੰ ਕਿਸੇ ਬੰਨੋਂ ਲੱਗਦਾ ਹੋਵੇ ਅੱਤਵਾਦੀ ਤਾਂ ਤੁਸੀਂ ਜ਼ਰੂਰ ਦੱਸਿਓ, ਕਿਉਂਕਿ ਬਾਈ ਹੁਣਾਂ ਦੀਆਂ ਅੱਖਾਂ ਮੈਂ ਖੁਦ ਦੇਖੀਆਂ ਨੇ। ਜਦੋਂ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀ, ਪਹਿਲੇ ਦਿਨ ਜਦੋਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀ, ਬਾਈ ਹੁਣੀ ਵੀ ਉਹ ਅਥਰੂ ਗੈਸ ਦੇ ਗੋਲਿਆਂ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਸੀ। ਮੈਂ ਸਹੀ ਕਹਿ ਰਿਹਾ ਨਾ ਤੁਹਾਨੂੰ? ਮੈਂ ਦਿਖਾਦਾ ਲਿਆ ਕੇ ਹੁਣੇ ਦੇਖਦੇ ਆ, ਇਦਾਂ ਹੀ ਚੱਲਦੇ ਆ ਆਪਾਂ। ਲਓ, ਬਾਈ ਹੁਣਾਂ ਦੇ ਕੋਲ ਅਥਰੂ ਗੈਸ ਦੇ ਉਹ ਗੋਲੇ ਵੀ ਪਏ ਹੋਏ ਨੇ। ਜਦੋਂ ਇਹ ਸਾਰੀ ਘਟਨਾ ਵਾਪਰੀ ਸੀ, ਬਾਈ ਹੁਣੀ ਯਾਦ ਦੇ ਵਿੱਚ ਐ ਹੁੰਦਾ ਹੈ, ਜਦੋਂ ਪੰਜਾਬੀ ਜਿਹੜੇ ਨੇ, ਜਦੋਂ ਵੀ ਕੋਈ ਖਾਸ ਚੀਜ਼ ਹੁੰਦੀ ਹੈ ਨਾ, ਉਹ ਉਹਨੂੰ ਸ਼ਿੰਗਾਰ ਕੇ ਰੱਖ ਲੈਂਦੇ ਨੇ। ਉਹ ਬਾਈ ਹੁਣੀ ਲਿਫਾਫਾ ਭਰਿਆ ਹੋਇਆ। ਬਾਈ ਜ਼ਰੂਰ ਦਿਖਾਓ ਜੀ। ਇਹ ਉੱਥੋਂ ਲਿਆਂਦੇ ਸੀ ਤੁਸੀਂ? ਉੱਥੋਂ ਲਿਆਂਦੇ। ਇੱਥੋਂ ਪਤਾ ਲੱਗ ਜੂਗੀ ਅੱਤਵਾਦੀ ਅਸੀਂ ਆ ਕਿ ਉਹ ਆ। ਹਾਂ, ਸੋ ਆਹ ਦੇਖ ਲਓ ਭਾਈ, ਜਿਹੜਾ ਤੁਸੀਂ ਕਹਿੰਦੇ ਹੋ ਕਿ ਇਹ ਅੱਤਵਾਦ ਪਣਪ ਰਿਹਾ ਪੰਜਾਬ 'ਚ, ਆਹ ਤਾਂ ਪੰਜਾਬੀਆਂ ਨੇ ਨਹੀਂ ਸਿੱਟੇ ਸੀ ਨਾ। ਇਹ ਕਿੱਧਰੋਂ ਆਏ ਸੀ ਭਾਈ? ਇਹ ਜ਼ਰੂਰ ਦੱਸਿਓ, ਇਹ ਕਿੱਧਰੋਂ ਆਏ ਸੀ ਜੀ? ਜੀ ਆ ਦੇਖ ਲਓ, ਪਟਾਰਾ ਖੁੱਲ ਰਿਹਾ ਬਾਈ ਹੁਣਾਂ ਦਾ। ਲਓ ਆ ਲਾਗੇ ਕਰਕੇ ਦਿਖਾ ਦਿਓ ਮੇਰੇ ਵੀਰ। ਅਸਪਾਇਰ ਹੋਏ ਆ, ਇਹ ਕਦੇ ਵੀ ਆਪਣੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਨਹੀਂ ਚਲਾਏ ਜਾਂਦੇ। ਇਹ ਜੇ ਕਿਤੇ ਵਿਰੋਧੀ ਦੇਸ਼ ਤੇ ਵੀ ਚਲਾਉਣੇ ਹੋਣ ਤੇ ਕਈ ਵਾਰ ਸੋਚਣਾ ਪੈਂਦਾ ਵਾ। ਇਹਨਾਂ ਨੂੰ ਅਜੇ ਵੀ ਤੁਸੀਂ ਹੱਥ ਲਾ ਕੇ ਅੱਖਾਂ ਨੂੰ ਲਾਓਗੇ ਤੇ ਉਸੇ ਤਰ੍ਹਾਂ ਲੜਨਗੇ। ਆਹ ਜਿਹੜੇ ਗੋਲੇ ਸਾਡੇ ਮਾਰੇ ਗਏ ਆ, ਇਹ ਤੇ ਹੁਣ ਭਾਜਪਾ ਦੱਸੇ ਵੀ ਅੱਤਵਾਦੀ ਉਹ ਵਾ ਕਿ ਅਸੀਂ ਆ। ਸਾਡਾ ਸ਼ੁਭਕਰਨ ਸਿੰਘ 21 ਸਾਲ ਦਾ ਨੌਜਵਾਨ ਸ਼ਹੀਦ ਕੀਤਾ ਵਾ, ਅੱਤਵਾਦੀ ਅਸੀਂ ਆ ਕਿ ਉਹ ਆ? ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਸੰਘਰਸ਼ ਕਰ ਰਹੇ ਆ। ਅੱਤਵਾਦੀ ਉਹ ਆ ਕਿ ਅਸੀਂ ਆ ਜਿਨ੍ਹਾਂ ਨੇ ਸਾਡੇ ਗਾੜੀ ਦੁਆਰਾ ਕੀਤੀਆਂ, ਜਿਨ੍ਹਾਂ ਨੇ ਸਾਡੇ 12 ਬੋਰ ਦੀਆਂ ਸਿੱਧੀਆਂ ਗੋਲੀਆਂ ਮਾਰੀਆਂ। ਇਸ ਕਰਕੇ ਕੰਗਣਾ ਰਣੌਤ ਜੀ ਨੂੰ ਬੇਨਤੀ ਆ ਵੀ ਇਹੋ ਜਿਹੇ ਬਾਰ-ਬਾਰ ਜਿਹੜੇ ਬਿਆਨ ਦੇਣੇ ਆ, ਇਹ ਬਹੁਤ ਘਾਤਕ ਆ ਜੀ। ਸੋ ਹੁਣ ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਕਿ ਆਖਰ ਨੂੰ ਹੈਗਾ ਤਾਂ ਪੰਜਾਬ ਦਾ ਹੀ ਖੂਨ ਹੈ। ਭੈਣ ਵੱਲੋਂ ਕੀਤੇ ਗਏ ਇਸ ਕੰਮ ਨੂੰ ਲੈ ਕੇ ਜੇ ਕੱਲ ਨੂੰ ਇੱਥੇ ਗੱਲ ਆ ਜਾਂਦੀ ਆ ਵੀ ਠੀਕ ਆ ਉਹਨਾਂ ਨੇ ਕੀਤੀ ਹੈ, ਤਾਂ ਤੁਹਾਡੇ ਭੈਣ ਨੂੰ ਕੀ ਕਹਿਣਾ ਹੋਊਗਾ? ਸਾਨੂੰ ਆਪਣੀ ਭੈਣ ਤੇ ਪੂਰਾ ਮਾਣ ਆ। ਇਸ ਕਰਕੇ ਜੋ ਵੀ ਕੱਲ ਨੂੰ ਪਹਿਲਾਂ ਤਾਂ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਥੱਪੜ ਮਾਰਿਆ ਵੀ ਆ ਕਿ ਨਹੀਂ, ਪਹਿਲ ਕਿਹਦੇ ਵੱਲੋਂ ਹੋਈ ਆ। ਠੀਕ ਆ, ਜੇ ਉਹ ਕੰਗਣਾ ਰਣੌਤ ਜੀ ਸਾਡੀਆਂ ਮਾਵਾਂ ਤੇ ਭੈਣਾਂ ਨੂੰ ਟਕੇ ਦੀਆਂ ਕਹਿੰਦੀ ਆ ਤੇ ਦਿਹਾੜੀ ਤੇ ਆਈਆਂ ਕਹਿੰਦੀ ਆ, ਤੇ ਫਿਰ ਭਾਈ ਜੇ ਥੱਪੜ ਮਾਰਿਆ ਤੇ ਅਸੀਂ ਆਪਣੀ ਭੈਣ ਦੇ ਨਾਲ ਸਹਿਮਤ ਆ। ਅਸੀਂ ਖੜੇ ਆ, ਡਟ ਕੇ ਖੜੇ ਆ। ਕਿਉਂਕਿ ਪੰਜਾਬ ਦਾ ਖੂਨ ਜਿਹੜਾ ਹੈ ਉਹ ਖੋਲਦਾ ਹੈ ਜਦੋਂ ਮਰਜ਼ੀ। ਜਿੱਦਾਂ ਸਤਿਆਪਾਲ ਮਲਿਕ ਕਹਿੰਦਾ ਸੀ ਕਿ ਪੰਜਾਬੀ ਤਾਂ 500 ਸਾਲ ਨਹੀਂ ਭੁੱਲਦੇ, ਉਹ ਗੱਲ ਹੈ। ਦੇਖੋ, ਸਤਿਆਪਾਲ ਮਲਿਕ ਜੀ ਬਹੁਤ ਸਿਆਣੇ ਤੇ ਸੂਝਵਾਨ ਆ। ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਡਟ ਕੇ ਹਮਾਇਤ ਕੀਤੀ ਸੀ। ਉਹਨਾਂ ਕਿਹਾ ਸੀ ਭਾਈ ਇਹ ਆਪਣੇ ਹੱਕ ਲੈਣ ਆਏ ਆ, ਫਸਲਾਂ ਦੇ ਭਾਅ ਮੰਗ ਰਹੇ ਆ, ਆਪਣੀਆਂ ਨਸਲਾਂ ਬਚਾਉਣ ਦੀ ਗੱਲ ਕਰ ਰਹੇ ਆ, ਪਾਣੀ ਬਚਾਉਣ ਦੀ ਗੱਲ ਕਰ ਰਹੇ ਆ, ਕੁਦਰਤ ਨੂੰ ਬਚਾਉਣ ਦੀ, ਪਵਨ ਗੁਰੂ ਪਾਣੀ ਪਿਤਾ ਉਹਨੂੰ ਬਚਾਉਣ ਦੀ ਗੱਲ ਕਰ ਰਹੇ ਆ। ਤੇ ਇਹਨਾਂ ਨੂੰ ਜਿਹੜਾ ਵਾ ਇਹਨਾਂ ਦੇ ਹੱਕ ਦਿੱਤੇ ਜਾਣ। ਮੈਂ ਇਸ ਕੌਮ ਨੂੰ ਜਾਣਦਾ ਵਾਂ, ਇਹ 500 ਸਾਲ ਵੀ ਨਹੀਂ ਭੁੱਲਦੇ। ਚਲੋ ਠੀਕ ਆ, ਪਰ ਜਿਹੜੀ ਉਹ ਥੱਪੜ ਵਾਲੀ ਗੱਲ ਆ ਉਹ ਕਲੀਅਰ ਕੀਤੀ ਜਾਵੇ, ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਾਂਗੇ। ਭਾਈ ਇੱਥੇ ਇਹ ਜ਼ਰੂਰ ਦੱਸ ਦਿਓ, ਭੈਣ ਹੋਣਾ ਦੀ ਇੱਕ ਵੀਡੀਓ ਤੁਹਾਡੇ ਤੱਕ ਪਹੁੰਚੀ ਹੋਊਗੀ ਜਿਸ 'ਚ ਉਹ ਕਹਿ ਰਹੇ ਸੀ ਕਿ ਇਹ ਕਹਿੰਦੀ ਆ ਕਿ ਉਹ ਪੈਸੇ ਲੈ ਕੇ ਆਈਆਂ ਹੋਈਆਂ। ਉੱਥੇ ਭੈਣ ਕਹਿ ਰਹੀ ਸੀ ਕਿ 100 ਰੁਪਈਆ ਲੈ ਕੇ ਆਈਆਂ ਹੋਈਆਂ। ਉਹਨਾਂ ਦਾ ਕਹਿਣਾ ਇਹਨੇ ਇਦਾਂ ਇਹ ਕਿਹਾ ਕਿੱਦਾਂ, ਉੱਥੇ ਮੇਰੀ ਮਾਂ ਵੀ ਬੈਠੀ ਹੋਈ ਸੀ। ਇਸ ਤਰੀਕੇ ਨਾਲ ਭਾਵੁਕ ਜਿਹੇ ਸ਼ਬਦ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ, ਤੁਸੀਂ ਸੁਣੀਏ। ਦੇਖੋ, ਕੰਗਣਾ ਰਣੌਤ ਜੀ ਜਿਹੜੀ ਉਹਨਾਂ ਦੀ ਦੁਨੀਆ ਵਾ ਉਹ ਵੱਖਰੀ ਆ ਦੂਜਿਆਂ ਨਾਲੋਂ। ਉਹ ਕੀ ਪੜ੍ਹਦੇ ਆ, ਕੀ ਸੋਚਦੇ ਆ। ਇੱਥੇ ਮਾਤਾ ਭਾਗੋ ਦੀਆਂ ਵਾਰਸਾਂ ਵਾ, ਬੀਬੀ ਸ਼ਰਨ ਕੌਰ ਦੀਆਂ ਵਾਰਸਾਂ ਵਾ। ਅਸੀਂ ਖੰਨੀ ਤੇ ਜਿਹੜਾ ਉਹ ਗੁਜ਼ਾਰਾ ਕੀਤਾ ਵਾ। ਬਹੁਤ ਵੱਡੀਆਂ ਸਾਡੀਆਂ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਵਾ, ਬਹੁਤ ਵੱਡੀਆਂ ਸਾਡੀਆਂ ਮਾਵਾਂ ਭੈਣਾਂ ਦੀਆਂ ਕੁਰਬਾਨੀਆਂ ਵਾ, ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਵਾ। ਇਸ ਕਰਕੇ ਅਸੀਂ ਕਵਾਂਗੇ ਕੰਗਣਾ ਰਣੌਤ ਜੇ ਸਾਡੇ ਤੋਂ ਛੋਟੀ ਆ, ਸਾਡੀ ਧੀ ਆ, ਜੇ ਸਾਡੇ ਬਰਾਬਰ ਦੀ ਆ ਤੇ ਸਾਡੀ ਭੈਣ ਆ, ਉਹਨੂੰ ਸਾਡਾ ਇਤਿਹਾਸ ਜਿਹੜਾ ਉਹ ਪੜ੍ਹਨਾ ਚਾਹੀਦਾ ਵਾ। ਐਵੇਂ ਕਿਸੇ ਤੇ ਗਲਤ ਟਿੱਪਣੀ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ ਜੀ। ਸੋ ਤੁਹਾਡੇ ਮਾਤਾ ਜੀ ਵੀ ਗਏ ਹੋਏ ਸੀ ਅੰਦੋਲਨ 'ਚ, ਜਿਹੜੀ ਭੈਣ ਹੁਣੀ ਗੱਲ ਮੈਂਸ਼ਨ ਕੀਤੀ ਹੈ? ਦੇਖੋ, ਮੇਰਾ 6-7 ਮਹੀਨੇ ਦਾ ਬੱਚਾ ਵਾ, ਉਹ ਵੀ ਅੰਦੋਲਨ ਦੇ ਵਿੱਚ ਹਿੱਸਾ ਪਾਇਆ ਵਾ।
ਸਾਡਾ ਸਾਰਾ ਪਰਿਵਾਰ ਹੀ ਜਿਹੜਾ ਵਾ ਉਹ ਸੰਘਰਸ਼ ਲੜ ਰਿਹਾ ਵਾ ਤੇ ਲੜ ਸਾਰੇ ਦੇਸ਼ ਲਈ ਰਹੇ ਆ, ਕੱਲਾ ਕੋਈ ਆਪਣਾ ਨਿੱਜੀ ਸਵਾਰਥ ਨਹੀਂ ਹੈਗਾ। ਇਸ ਕਰਕੇ ਸਾਡੀ ਮਾਤਾ ਵੀ ਜਾਂਦੀ ਆ, ਮੇਰਾ ਪਰਿਵਾਰ ਵੀ ਜਾਂਦਾ ਵਾ, ਮੇਰੇ ਬੱਚੇ ਵੀ ਜਾਂਦੇ ਆ। ਵੀਡੀਓ ਮੇਰੇ ਬੱਚਿਆਂ ਦੀਆਂ ਤੁਸੀਂ ਅੰਦੋਲਨ ਦੇ ਵਿੱਚ ਵੇਖਿਆ ਹੋਊਗਾ, ਮੇਰਾ ਸਾਰਾ ਪਿੰਡ ਜਾਂਦਾ ਵਾ, ਮੇਰੇ ਚਾਚੇ ਤਾਏ, ਮੇਰੀਆਂ ਚਾਚੀਆਂ ਤਾਈਆਂ, ਬੜੀ ਵੱਡੀ ਪੱਧਰ ਤੇ ਜਿਹੜੇ ਅਸੀਂ ਜਾਂਦੇ ਆ। 150 ਪਿੰਡ ਆ ਸਾਡੇ ਕੋਲ ਜ਼ਿਲ੍ਹੇ ਕਪੂਰਥਲੇ ਦੇ ਵਿੱਚ, ਬਹੁਤ ਵੱਡੀ ਪੱਧਰ ਤੇ ਲੜਾਈ ਲੜ ਰਹੇ ਆ। ਜੇ ਜਥੇਬੰਦੀ ਦੀ ਲੋੜ ਪੈਂਦੀ ਹੈ ਨਾਲ, ਤੇ ਹੁਣ ਜਥੇਬੰਦੀ ਦਾ ਕੀ ਸਟੈਂਡ ਹੈ, ਅੱਗੇ ਕੀ ਹੋਵੇਗਾ ਜੇ ਕਿਤੇ ਲੋੜ ਪੈਂਦੀ ਹੈ? ਇਹ ਸਵਾਲ ਦਾ ਜਵਾਬ ਤੁਹਾਨੂੰ ਹੁਣੇ ਸੋਸ਼ਲ ਮੀਡੀਆ ਤੋਂ ਤੇ ਸਾਰਾ ਪ੍ਰਿੰਟ ਮੀਡੀਆ ਤੋਂ ਮਿਲ ਜਾਣਾ ਕਿ ਦੇਸ਼ ਦੇ ਸਾਰੇ ਲੋਕ ਜਿਹੜੇ ਆ ਉਹ ਸਾਡੇ ਨਾਲ ਖੜੇ ਆ ਇਸ ਟਾਈਮ। ਹਾਂ ਠੀਕ ਆ, ਉਹਦੀ ਜਿਹੜੀ ਜਾਂਚ ਸਹੀ ਕਰਾ ਦੇਣ ਤੇ ਸਾਨੂੰ ਜੋ ਹੋਊਗਾ ਮਨਜ਼ੂਰ ਆ। ਕਿਸੇ ਵੱਡੇ ਆਗੂ ਦਾ ਫੋਨ ਆਇਆ, ਕਿਸੇ ਨੇ ਪਹੁੰਚ ਕੀਤੀ ਆ ਵੀ ਭਾਈ ਇਲੈਕਸ਼ਨਾਂ ਹੁਣੇ ਹੋ ਕੇ ਹਟੀਆਂ, ਹਲੇ ਸਰਕਾਰ ਬਣਨ ਵਾਲੀ ਹੈ, ਹਰੇਕ ਬੰਦਾ ਹਰੇਕ ਮੁੱਦੇ ਨੂੰ ਕੈਸ਼ ਕਰਨਾ ਚਾਹੁੰਦਾ, ਕਿਸੇ ਨੇ ਕੈਸ਼ ਕਰਨ ਲਈ ਤੁਹਾਨੂੰ ਫੋਨ ਕੀਤਾ ਵੇ ਨੰਬਰ ਬਣਾ ਲਈਏ? ਨਹੀਂ, ਇਦਾਂ ਦਾ ਕੁਝ ਨਹੀਂ। ਅਜੇ ਸਾਡਾ ਸੰਪਰਕ ਹੀ ਜਥੇਬੰਦੀ ਦੇ ਨਾਲ ਆ ਤੇ ਸਾਡੇ ਜਿਹੜੇ ਜਥੇਬੰਦੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਾਂ ਸਾਡੀਆਂ ਭਰਾਤਰੀ ਜਥੇਬੰਦੀਆਂ, ਉਹ ਇਦਾਂ ਦੀਆਂ ਕੋ ਰਹਿੰਦੇ ਸਾਡੇ ਨਾਲ ਆ। ਜਿੱਥੇ ਅਸੀਂ ਉਹ ਸੌਣਗੇ ਉੱਥੇ ਅਸੀਂ ਸੌਣਾ, ਜੋ ਅਸੀਂ ਖਾਣਾ ਉਹ ਉਹਨਾਂ ਨੇ ਖਾਣਾ। ਉਹ ਕੋਈ ਇਹ ਹੋਟਲਾਂ ਵਾਲੇ ਤੇ ਆਗੂ ਹੈ ਨਹੀਂ। ਇਸ ਕਰਕੇ ਸਾਰਿਆਂ ਦਾ ਫੋਨ ਆਇਆ ਵਾ, ਸਾਰਿਆਂ ਦੀਆਂ ਬਾਈਟਾਂ ਚੱਲਣ ਦੀਆਂ ਵਾ, ਤੁਹਾਡੇ ਸਾਹਮਣੇ ਹੈ ਜੀ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਬਾਈ ਸ਼ੇਰ ਸਿੰਘ ਹੁਣੀ, ਤੇ ਉਹ ਅਥਰੂ ਗੈਸ ਦੇ ਗੋਲੇ ਨੇ, ਐਕਸਪਾਇਰ ਉਹ ਗੋਲੇ ਨੇ ਜਿਹੜੇ ਕਿ ਕਿਸਾਨਾਂ ਦੇ ਉੱਪਰ ਹਰਿਆਣੇ ਦੀ ਸਰਕਾਰ ਦੇ ਵੱਲੋਂ ਭਰਾਏ ਗਏ ਸੀ। ਤੇ ਇਹ ਉਸ ਚੀਜ਼ ਦੇ ਸਬੂਤ ਨੇ ਕਿ ਭਾਈ ਜਿਹੜਾ ਗਦਾਰ ਹੈ ਦੇਸ਼ ਦਾ ਉਹ ਕੌਣ ਹੈ ਤੇ ਅੱਤਵਾਦੀ ਦੇਸ਼ ਦਾ ਕੌਣ ਹੈ। ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਤੇ ਇਹ ਤਸਵੀਰਾਂ ਦੇ ਨਾਲ ਹੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਭਾਈ ਹੁਣੀ ਉਸ ਭੈਣ ਦੇ ਭਾਈ ਨੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਕੰਗਣਾ ਰਣੌਤ ਦੇ ਥੱਪੜ ਮਾਰਿਆ ਗਿਆ ਹੈ। ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਉਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਜਦੋਂ ਤੱਕ ਸਾਡੇ ਤੱਕ ਵੀਡੀਓ ਨਹੀਂ ਪਹੁੰਚਦੀ। ਤੁਸੀਂ ਸਾਰੀ ਗੱਲਬਾਤ ਸੁਣੀ ਹੈ, ਤੁਹਾਨੂੰ ਕਿਹੋ ਜਿਹੀ ਲੱਗੀ ਹੈ, ਜਾਂ ਆਪਣੇ ਵਿਚਾਰ ਰਾਏ ਟਿੱਪਣੀਆਂ ਸੱਭਿਅਕ ਭਾਸ਼ਾ ਦੇ ਵਿੱਚ ਦਰਜ ਕਰਾ ਸਕਦੇ ਹੋ। ਅਤੇ ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA।